हमारे साथ मौजूद है जी वो ताई जिसने अपने मासूम भतीजों को, एक की उम्र 4 साल और एक की उम्र 5 साल है, उनको नहर में फेंक दिया। बात करते हैं जी क्या वजह है, क्यों ऐसा काम किया, कितने अरसे से घर में ये ब्याह के आई है। कितना अरसा हो गया जी ਤੁਹਾਡੀ शादी ਨੂੰ? 18-20 ਸਾਲ ਹੋ ਗਏ। 18-20 ਸਾਲ ਹੋ ਗਏ ਨੇ। ਤੁਹਾਡੇ ਕਿੰਨੇ ਬੱਚੇ थे? ਮੇਰੇ ਕੋਲ ਇੱਕ ਬੇਟੀ ਇੱਕ ਫੌਤ ਹੋ ਗਈ ਸੀ, ਦੋ ਨੁਕਸਾਨ ਹੋ ਗਏ ਸੀ। ਇੱਕ ਬੇਟੀ ਤੁਹਾਡੀ ਸਿਰਫ? ਹਾਂਜੀ। ਅੱਛਾ, ਤੇ ਤੁਹਾਡੇ ਤੋਂ ਛੋਟੇ ਕਿੰਨੇ ਨੇ? ਕਿੰਨੇ ਦੇਵਰ ਨੇ ਤੁਹਾਡੇ ਤੋਂ ਛੋਟੇ? ਤਿੰਨ ਦੇਵਰ ਨੇ। ਤੁਸੀਂ ਸਭ ਤੋਂ ਵੱਡੇ ਭਰਾ ਦੀ ਬੀਵੀ ਹੋ? ਹਾਂਜੀ। ਅੱਛਾ, ਤੇ ਇਹ ਦੱਸੋ ਕਿ ਇਹ ਜਿਹੜੀ ਛੋਟਾ ਦੇਵਰ ਦੀ ਵਿਆਹ ਤੁਸੀਂ ਕਰਾਇਆ ਸੀ? ਹਾਂਜੀ। ਕਿਸ ਤਰ੍ਹਾਂ ਵਿਆਹ ਹੋਇਆ ਤੁਹਾਡਾ? ਇਹ ਮੁੰਡਾ ਮਨਪਸੰਦ ਹੀ, ਇਹਨੇ ਸ਼ਾਦੀ ਕੀਤੀ ਸੀ। ਅੰਮੀ ਤੱਬੂ ਕਹਿੰਦੇ ਸੀ ਵੀ ਅਸੀਂ ਇਹਦੇ ਸ਼ਾਦੀ ਨਹੀਂ ਮਨਪਸੰਦ ਕਰਨੀ। ਅੱਛਾ। ਤੇ ਜਿਹਦੀ ਮੁੰਡੇ ਦੀ ਉਮਰ ਵੀ ਥੋੜੀ ਹੈ ਤੇ ਵੀ ਨਿਕਾਹ ਨਹੀਂ ਹੋਣਾ ਵੀ ਇਨਕੇ। ਹਾਂ। ਕਿ ਪੱਕਾ ਨਿਕਾਹ ਦਾ ਨਹੀਂ ਹੋਣਾ ਵੀ ਦੂਜਾ ਹੋਵੇ ਦਾ ਵੀ। ਇਹ ਦੱਸੋ ਕਿ ਤੁਸੀਂ ਵੀ ਉਹ ਕਰਨਾ, ਇੱਕ ਮੁੰਡਾ ਤੇ ਨਹਿਰ ਚ ਡੁੱਬ ਤੇ ਮਰ ਗਿਆ ਸੀ 4 ਦਾ। ਅੱਛਾ। ਇਹ ਮੁੰਡਾ ਕਹਿੰਦਾ ਸੀ ਮੈਂ ਵੀ ਉਸ ਤਰ੍ਹਾਂ ਡੁੱਬ ਤੇ ਮਰਨਾ। ਇਹ ਛੋਟੇ ਜਿਹੜੇ ਬੱਚੇ ਨੇ ਕੀ ਉਮਰਾਂ ਸਨ ਇਹਨਾਂ ਦੀਆਂ ਜਿਨ੍ਹਾਂ ਨੂੰ ਮਾਰਿਆ ਜੀ? 4 ਸਾਲ ਦੇ 5 ਸਾਲ। ਕੀ ਨਾਂ ਸਨ ਦੋਵਾਂ ਦੇ? ਜਵਾਬ ਤੇ ਮਾਰ ਤੁਹਾਡੇ ਕੀ ਲੱਗਦੇ ਏ? ਭਤੀਜੇ। ਭਤੀਜੇ ਲੱਗੇ। ਤੁਹਾਨੂੰ ਕੀ ਕਹਿੰਦੇ ਏ? ਕੁਝ ਨਹੀਂ ਮਿਲਿਆ। ਤਾਈ ਅੰਮੀ ਕਹਿੰਦੇ ਏ? ਨਹੀਂ ਕੋਈ ਨਹੀਂ ਕਿਹਾ। ਤੁਹਾਨੂੰ ਤਾਈ ਅੰਮੀ ਨਹੀਂ ਸਨ ਕਹਿੰਦੇ? ਕੀ ਕਹਿ ਕੇ ਬੁਲਾਉਂਦੇ ਸਨ ਤੁਹਾਨੂੰ? ਨਹੀਂ ਪਹਿਲੇ ਤਾਂ ਤਾਈ ਅੰਮੀ ਕਹਿੰਦੇ ਸੀ। ਤਾਈ ਅੰਮੀ ਕਹਿੰਦੇ ਹੁੰਦੇ ਹੈ ਨਾ? ਹਾਂਜੀ। ਅੱਛਾ, ਕੀ ਮਸਲਾ ਸੀ ਤੁਹਾਨੂੰ ਆਪਣੇ ਛੋਟੇ ਦੇਵਰ ਦੇ ਨਾਲ? ਇਹਨੇ ਮੇਰੇ ਭਾਈ ਕਤਲ ਕਰਵਾਇਆ ਸੀ। ਤੁਹਾਡੇ ਭਾਈ ਨੂੰ? ਹਾਂਜੀ। ਤੁਹਾਡੇ ਭਾਈ ਨੂੰ ਮਰਵਾਇਆ ਸੀ ਇਹਨੇ? ਹਾਂਜੀ। ਸਾਡੀ ਦੁਸ਼ਮਣੀ ਹੈਗੀ ਸੀ ਨਾਨਕਿਆਂ ਨਾਲ, ਦਾਦਕਿਆਂ ਨਾਲ। ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਅੱਛਾ। ਇਹਨਾਂ ਨਾਲ ਅਸੀਂ ਰਿਸ਼ਤਾ ਕਿਦਾਂ ਦਾ ਕੀਤਾ ਵੀ ਉਸ ਤੋਂ ਬਾਅਦ ਇਹਨੇ ਵੀ ਕਤਲ ਕਰਵਾਇਆ ਸੀ। ਤੇ ਫਿਰ ਉਹਦਾ ਐਨ ਮਾਸੂਮ ਬੱਚਿਆਂ ਦਾ ਕੀ ਕਸੂਰ ਸੀ? ਉਹ ਭਾਈ ਮੈਂ ਨਹੀਂ ਸੁੱਟੇ, ਇਹਦੀ ਬੇਗਮ ਨੇ ਸੁੱਟੇ। ਅੱਛਾ। ਮੈਨੂੰ ਕਹਿੰਦੀ ਵੀ ਮੈਂ ਮਿਲਣਾ ਅੱਗੇ ਇਹਨਾਂ ਮੂੰਹ ਮਾਰੀ 9 ਸਾਲ ਦੀ ਹੋਈ ਕਿਤੇ ਇਹਨਾਂ ਬਾਜ਼ਾਰ 'ਚ ਮੈਂ ਸਾਥ। ਤੁਸੀਂ ਇਹ ਦੱਸੋ ਮੈਨੂੰ, ਇੱਕ ਵਾਰ ਸੁਣ ਲਓ ਮੇਰੀ। ਹਾਂਜੀ। ਮਾਸੂਮ ਬੱਚਿਆਂ ਨੂੰ ਲੈ ਕੇ ਕੌਣ ਗਿਆ ਘਰੋਂ? ਲੈ ਕੇ ਮੈਂ ਗਈ। ਮੈਨੂੰ ਕਿੱਥੇ ਲੈ ਕੇ ਗਏ ਸੋ? ਉਹਨੇ ਸੁਨਾਹ ਲਾਇਆ ਵੀ ਮੈਨੂੰ ਨਾ ਵੀ ਤੁਸੀਂ ਕਿੱਥੇ ਲੈ ਕੇ ਗਏ ਸੋ? ਮੁੰਡੇ 4 ਦੇ ਉਹਲੇ ਪਾਸੇ ਮੈਂ ਫੜਾਇਆ। ਮੈਂ ਨਾ 4 ਦੇ ਚੁਲਾਂਗ ਤੇ ਰੋੜ ਦੋ। ਮੈਂ 7 ਤੇ ਚਲੀ ਗਈ ਦਵਾਈ ਲਵਣ। ਉਦੋਂ ਮੈਂ ਵਾਪਸ ਹਟੀ। ਮੈਨੂੰ ਨਹੀਂ ਪਤਾ ਵੀ ਨਹਿਰ ਤੋਂ ਮੈਨੂੰ ਕਹਿੰਦੀ ਉੱਥੇ ਮੋਟਰਸਾਈਕਲ ਖੜਾ। ਮੈਂ ਨਾ ਮਿਲ ਕੇ ਤੇ ਮੈਂ ਉੱਥੇ ਨੰਬੇ ਪਿੰਡ ਕੋਲ ਛੱਡ ਆਵਾਂਗੀ। ਮੈਨੂੰ ਇਸ ਗੱਲ ਦਾ ਨਹੀਂ ਸਬੂਤ ਸੀ ਵੀ ਇਹਨੇ ਨਹਿਰ 'ਚ ਫੈਂਕਦੇ ਨੇ। अच्छा, ये ਤੁਸੀਂ बयान दे रहे हो ना नाज़रीन, जितने भी सबूत मिले हैं उन सबूतों के मुताबिक, और हमारी DPO साहब से भी बात हुई है, केस के इन्वेस्टिगेशन ऑफिसर उनसे भी बात हुई है, ये मौका से वहाँ पर ये पकड़ी गई हैं जब उन्होंने बच्चों को वहाँ पर फेंक दिया था। नहीं पकड़ी मैं। आपने जज साहब को क्या बयान दिया है? जो जमाल की बोल को ला के मैंने भी पुलिस ने भी आग फड़िया। मैं ज़ाहिर आप भाग रही थी ना तो इसलिए पकड़ लिया। आप ये दसो ਤੁਸੀਂ ਜੱਜ ਸਾਹਿਬ ਨੂੰ ਕੀ ਬਿਆਨ ਦਿੱਤਾ? ਕੀ ਬਿਆਨ ਦਿੱਤਾ ਜੀ? ਜੱਜ ਸਾਹਿਬ ਨੇ ਸਰ ਨੇ ਕਿਹਾ ਉਵੇਂ ਮੈਂ ਉਹਨਾਂ ਕੋਲ ਤੋਂ ਤੁਸੀਂ ਕੀ ਬਿਆਨ ਦਿੱਤਾ ਸੀ? ਮੈਂ ਇਹ ਗੱਲ ਕਹੀ ਵੀ ਉਹਨੇ ਜੋ ਕਿਹਾ ਵੀ ਤੂੰ ਆਣਾ ਤਾਂ ਬਣਾ ਅੱਗੇ ਪਿੱਛੇ ਲਈ ਖੜੀ ਆ ਤੇ ਤੂੰ ਤੁਸੀਂ ਜੱਜ ਸਾਹਿਬ ਅੱਗੇ ਜਿਹੜਾ ਮੁੰਡਿਆਂ ਦਾ ਬਿਆਨ ਹੈ ਕਵੀ ਵੀ ਮੈਂ ਫੈਂਕੇ ਨੇ ਵੀ ਤੂੰ ਮਾਰ ਤੋਂ ਬਚ ਜਾਵੇਂ। ਤੁਸੀਂ ਦੱਸਿਆ ਕੀ ਜੱਜ ਸਾਹਿਬ ਨੂੰ? ਮੈਂ ਕਿਹਾ ਵੀ ਮੈਂ ਮੁੰਡੇ ਵੀ ਘਰ ਸੇ ਲੈ ਕੇ ਆਏ, ਮੈਂ ਉੱਥੇ ਫੈਂਕੇ ਨੇ। ਕਿੱਥੇ ਫੈਂਕੇ ਨੇ? ਨਹਿਰ ਸੇ। ਵੇਖੋ ਤੁਸੀਂ ਵੇਖੋ ਨਾ, ਜੱਜ ਸਾਹਿਬ ਦੇ ਅੱਗੇ ਤੇ ਕੋਈ ਬੰਦਾ ਝੂਠ ਨਹੀਂ ਬੋਲਦਾ ਨਾ ਕਦੀ ਵੀ, ਕਿਸੇ ਸੂਰਤ ਵੀ। ਤੁਹਾਡੇ ਸਬੂਤ ਵੀ ਤੁਹਾਡੇ ਸਾਹਮਣੇ ਮੌਜੂਦ ਨੇ। ਤੁਹਾਨੂੰ ਉਸ ਉਹਨਾਂ ਬੱਚਿਆਂ ਤੇ ਰਹਿਮ ਨਹੀਂ ਆਇਆ? ਇਹ ਉੱਤੇ ਵੇਖੋ ਨਜ਼ਰ ਆ ਕੇ। ਰਹਿਮ ਆਵਿਆ ਨਾ। ਉਸ ਤੋਂ ਬਾਅਦ ਅੱਲਾਹ ਤਾਲਾ ਭਲਾ ਕਰੇ, ਤੁਸੀਂ ਉਹਦਾ ਸਾਡੀ ਗੱਲ ਹੋਈ ਹੈ ਇਹਦੇ ਨਾਲ, ਅੱਲਾਹ ਤਾਲਾ ਨੂੰ ਹਦਾਇਤ ਦੇਵੇ, ਬਲਕਿ ਭਲਾ ਤੋਂ ਕੀ ਕਰਨਾ ਤੁਸੀਂ ਜਿੰਨਾ ਜ਼ੁਲਮ ਕਰ ਦਿੱਤਾ ਹੈ, ਅੱਲਾਹ ਤਾਲਾ ਤੁਹਾਨੂੰ ਹਦਾਇਤ ਦੇਵੇ। ਤੁਹਾਡਾ ਦੇਵਰ ਵੀ ਦੱਸ ਰਿਹਾ, ਛੋਟਾ ਦੇਵਰ, ਇੱਕ ਹਾਫਜ਼ੇ ਕੁਰਾਨ ਵੀ ਦੇਵਰ ਹੈ ਤੁਹਾਡਾ? ਹਾਂਜੀ। ਘੜਾ ਮੁੰਡਾ ਨਾਲ ਨਹੀਂ ਆਇਆ ਖਲਸਦਾਰੀ ਵਾਲਾ। ਅੱਛਾ, ਉਹਨੇ ਵੀ ਦੱਸਿਆ ਜੀ ਕਿ ਉਹਨੇ ਕਿਹਾ ਜੀ ਕਿ ਮੈਂ ਕੁਰਾਨ ਤੇ ਹੱਥ ਲਾ ਕੇ ਕਹਿਣਾ ਔਰ ਮੌਕੇ ਤੇ ਇਹ ਸਾਡੇ ਬੱਚਿਆਂ ਨੂੰ ਸਾਡੇ ਭਰਜਾਈ ਨੇ ਛੱਡਿਆ। ਤੁਹਾਡੇ ਮੂੰਹ ਤੇ ਕਿਹਾ ਵੀ ਮੇਰੇ ਕੋਲ ਕੁਰਾਨ ਤੇ ਹੱਥ ਲਾ ਕੇ ਹਾਫਿਜ਼ ਵੀ ਕੁਰਾਨ ਦਾ। ਹਾਂ। ਅੱਧਾ ਕੁਰਾਨ ਪਾਕ ਹਾਫਿਜ਼ ਕੀਤਾ ਹੋਇਆ ਸੋ। ਤੇ ਇਹ ਕੁਰਾਨ ਦਾ ਉੱਤੇ ਹੱਥ ਰੱਖ ਕੇ ਕਹਿ ਦੇ, ਮੈਂ ਵੀ ਹੱਥ ਰੱਖ ਕੇ ਕਹਿੰਨੀ ਆ ਜੀ ਮੈਂ ਬੱਚੇ ਸੱਠੇ ਆਵਣ ਤਾਂ ਇਹ ਹੱਥ ਉੱਤੇ ਰੱਖ ਕੇ ਕਹਿ ਦੇਵੇ ਜੇ ਮੈਂ ਇਹਦੀ ਬੇਗਮ ਨੂੰ ਤਲਾਕ ਦਵਾਈ ਹੋਵੇ। ਨਹੀਂ, ਤਲਾਕ ਵਾਲੀ ਗੱਲ ਨਹੀਂ, ਚਲੋ ਛੱਡ ਦਿਓ। ਕਿਉਂ ਕਹਿੰਦਾ ਬੇਬੀ ਇਹਨੇ ਤਲਾਕ ਦਵਾਈ? ਕਿਸੇ ਤੁਸੀਂ 7 ਪਿੰਡਾਂ ਦੇ ਆਦਮ ਜਾ ਕੇ ਲੰਬਰਦਾਰ ਇਕੱਠੇ ਕਰ ਲਓ ਜੀ ਮੇਰੀ ਕੀਤੀ ਬਣ ਜਾਵੇ ਤਾਂ। ਤੁਹਾਨੂੰ ਗੁੱਸਾ ਕੀ ਸੀ ਆਪਣੇ ਦੇਵਰ ਤੇ? ਮੈਨੂੰ ਗੁੱਸਾ ਕੋਈ ਨਹੀਂ, ਸਾਨੂੰ ਗੁੱਸਾ ਆਦੀ ਦੁਸ਼ਮਣਾਂ ਤੇ ਹੈਗਾ ਸੀ, ਨਾਨਕਿਆਂ ਦਾਦਕਿਆਂ। ਸਾਨੂੰ ਤੇ ਦੇਵਰ ਵਿੱਚ ਕਿਸ ਤਰ੍ਹਾਂ ਇਨਵੋਲਵ ਹੋ ਗਿਆ? ਇਹਨੇ 4 ਲੱਖ ਰੁਪਇਆ ਵੀ ਲਿਆ, ਸਾਨੂੰ ਉਹ ਵੀ ਗੁੱਸਾ ਨਹੀਂ। ਕਿੰਨੇ ਸਾਲ ਪਹਿਲਾਂ ਦੀ ਗੱਲ ਹੈ? 10 ਸਾਲ ਹੋ ਗਏ। ਹੁਣ ਕਿੰਨੇ ਸਾਲ ਦਾ ਜੀ ਤੁਹਾਡਾ ਦੇਵਰ? ਹੁਣ ਮੈਂ ਉਮਰ ਨਹੀਂ ਵੇਖੀ ਵੀ ਕਿੰਨੇ। 10 ਸਾਲ ਪਹਿਲਾਂ ਤੇ ਉਹ ਕਹਿੰਦਾ ਮੈਂ 4th 5ਵੀਂ ਪੜ੍ਹਦਾ ਹਾਂ, ਮੈਂ ਕਿਉਂ ਪੈਸੇ ਲਵਾਂਗਾ? 6ਵੀਂ ਜਮਾਤ ਹੈਗਾ ਸੀ। 6ਵੀਂ ਜਮਾਤ ਸੀ ਤੇ ਉਹਦੇ ਚ ਉਹਨੇ ਤਾਂ ਕੋਈ ਮਸਲਾ ਤੁਹਾਡੇ ਭਰਾ ਨੂੰ ਮਰਵਾਉਣ ਚ ਉਹਦਾ ਤੇ ਕੋਈ ਹੱਥ ਨਹੀਂ ਸੀ। 4 ਲੱਖ ਰੁਪਇਆ ਇਹਨੇ ਬਾਈ ਲਿਆ ਸੀ, ਉਹਨੂੰ ਜਾ ਕੇ ਚੌੜੀਆਂ ਫੜਾਈਆਂ ਸੋ ਇਸ ਅਦਾਲਤ ਦੇ ਵਿੱਚ। ਹੈਂ?
ਐਸ ਆਪਣੀ ਅਦਾਲਤ ਦੇ ਵਿੱਚ ਨਾ ਹਾਂ ਤਰੀਕ ਭੁਗਤਣ ਆਏ ਵੈਸੇ ਸਾਡੇ ਦਾਦਕਿਆਂ ਚੁੱਕਾ ਤਲੀ ਸਾਡੇ ਹਾਂ 12 ਲੱਖ ਰੁਪਇਆ ਉਹਨਾਂ ਭਰਿਆ ਸੀ ਵੀ ਕਿੰਨਾ ਬੰਦਿਆਂ ਨੇ ਮਾਰੇ ਨੇ। ਇਹਨਾਂ ਕੋਲ ਰਿਕਾਰਡਿੰਗ ਵੀ ਹੋਈ ਵੀ ਸੀ। ਅਸੀਂ ਫਿਰ ਵੀ ਨਹੀਂ ਇਹਦੇ ਨਾਲ ਦੁੱਖ ਰਾਂਝ ਕੀਤਾ। ਉਹਨੇ ਤੇ ਇਹਨੂੰ ਸਟੀਲ ਕੌਣ ਲੱਗੀ ਉਸ ਚੱਪੇ ਵਿੱਚ ਡਾਗਾ ਸੀ। ਮੈਂ ਇਹਨੂੰ ਕੱਚੇ ਨੂੰ ਪਰ ਤੁਹਾਨੂੰ ਬੱਚਿਆਂ ਤੇ ਰਹਿਮ ਨਹੀਂ ਆਇਆ। ਅੱਲਾ ਰਹਿਮ ਕਰੇ, ਅੱਲਾ ਤਾਲਾ ਤੁਹਾਨੂੰ ਹਦਾਇਤ ਦੇਵੇ। 4 ਸਾਲ ਦਾ ਕੀ ਨਾਂ 4 ਸਾਲ ਦੇ ਬੱਚੇ ਦਾ ਕੀ ਨਾਂ ਸੀ? ਮੁਹੰਮਦ ਮਾਲ ਤੇ ਜਿਹੜਾ 5 ਸਾਲ ਦਾ ਸੀ ਮੁਹੰਮਦ ਜਵਾਦ। ਨਹਿਰ ਤੇ ਕੌਣ ਲੈ ਕੇ ਗਿਆ? ਨਹਿਰ ਤੇ ਉਹਦੀ ਬੇਗਮ ਲੈ ਗਈ। ਉਹਦੇ ਨਾਮ ਤੁਹਾਡੇ ਕੋਲੇ ਉਹਦਾ ਨਾਮ ਮੁਸ਼ਕਿਲਾ ਮੇਰਾ ਅੱਲਾ ਤਾਲਾ ਤੁਹਾਨੂੰ ਹਦਾਇਤ ਦੇਵੇ। ਅੱਲਾ ਤਾਲਾ ਤੁਹਾਨੂੰ ਤੁਹਾਡੇ ਜੇ ਬੰਦਿਆਂ ਨੂੰ ਹਦਾयत देवे जरा कभी भी किसी पे भी जरा रहम नहीं करते हैं। भी हम बात करते हैं जी भी जो हाफ़िज़ कुरान है, जो इनके एक और देवर हैं और जो मुद्दई है इस केस का, उससे भी हम बात करते हैं। बहरहाल इनको कोई अफसोस नहीं है किसी किस्म का। मासूम बच्चों की घर की लड़ाइयाँ झगड़े छोटी छोटी बातें अल्लाह ताला ऐसे मामलात से ऐसी औरतों से ऐसे मामलात से ऐसी औरतों से अल्लाह ताला सबको बचाए। और तमाम कानून की तौर पर शवाहिद भी मौजूद हैं इनके ख़िलाफ़, तमाम एविडेंस मौजूद हैं। अब जो भी कानून के मुताबिक सज़ा बनती डेफिनेटली वो इनको मिलनी चाहिए। हम बात करते हैं जी, हम उससे जो मुद्दई है इस केस का और जो एक और हाफ़िज़ कुरान है जो इनके देवर हैं, उनसे भी हम बात करते हैं। ये जी मुनीर साहब हैं जी इस केस के तफ्तीशी अफसर, इनसे हम बात करते हैं। हमारी बात हुई है जी मुलज़मा से। वो कह रही है जी कि कभी कह रही है मैंने फेंके हैं, कभी कह रही है मैंने नहीं फेंके। आप बताएं क्या एविडेंस, कितने स्ट्रॉन्ग एविडेंस है कि इसने मासूम बच्चों को नहर में फेंका है? सारे इसकी बहुत एविडेंस काफ़ी मजबूत है। सारे इसने औरत ने बच्चों को हमाद और जो जवाब थे 2 बच्चे थे इसके अपने देवर के उसने वहाँ से गांव से लिए इस्लामपुर से, और ये खेतों से होती हुई पैदल उनको लेकर इधर नहर की तरफ आई है। और 4 km वाला पुल जो है LBDC नहर पर, उसके ऊपर की साइड से इन्होंने नहर में फेंका है। वहाँ एक औरत जो माल मवेशी चला रही थी उसने इसको देखा है, उसने शोर शराबा किया है। काफ़ी लोग इसके पीछे जिन्होंने इसको काबू किया है, मौका से ही काबू कर लिया गया इसको। और फिर इसने दौरान रिमांड जिस्मानी जब अदालत में पेश किया गया इसको, इसने मजिस्ट्रेट साहब के रूबरू ये बयान किया कि मैंने इस बच्चों को इसलिए नहर में फेंका है और कत्ल किया है कि इसके वालिद ने, जो इसका नाम जाहिद इकबाल है, जो मुकदमे का मुद्दई है, इसने मेरे भाई को कत्ल करवाया था। अच्छा, तो ये बयान दे चुकी है, एविडेंस भी स्ट्रांग मौजूद। अभी अपने बयान से कभी हटती है, कभी बयान देती है, कभी कहती है मैंने नहीं, उसकी बीवी ने मारा है। इस तरह का मामला तो कोई नहीं गलत बयानी कर दिया। ये जेन्युइन मुल्ज़िम है, इसने पॉइंटेशन की, इसकी पॉइंटेशन पर बच्चा जो हमाद है उसकी नाश बरामद हो चुकी है। हाँ। उसका पोस्टमार्टम हो चुका है, यानी कि इसकी ही निशानदेही पर बच्चे को निकाला गया। बिल्कुल इसकी निशानदेही बिल्कुल सही है जी। और तमाम सबूत आपके पास जी, मौजूद मेरे है? पास तमाम सबूत इस वक्त जी इस केस का जो मुद्दई है और बच्चों का वालिद है वो हमारे साथ मौजूद है। यार बड़ा अफसोस है जी, तेरे नाल बड़ा जुल्म हुआ है। दस के की झगड़ा सी तेरा भरजाई नाल? कोई झगड़ा नहीं जी। फिर क्यों सटे आने नहर च? रंजश दी वजह तो जी। की रंजिश सी? मेरे को 2 बच्चे हैं, उनके कोल बेटी है। यानी कि 2 पुत्र सन तेरे? 3 पुत्र हैं। 3 पुत्र है तेरे को? 3 पुत्र हैं, उनके कोल एक बेटी है जी। ते तेरे कितने पुत्रों ने सटे आने? 2 सटे, एक बच गया। हाँ जी। वो वालदा के पास आप कौन है जी? मैं उसका ताया हूँ। बच्चे के ताया? इस जो जिसने बच्चे नहर में फेंके उसके आप देवर हैं? हाँ जी, देवर है। आप हाफ़िज़ कुरान हैं? हाँ जी, हाँ जी। अच्छा, आप ये बताइए कि क्या मामला लगता है, यही है आपकी मुलज़मा ये हाँ औरत? जी, यही मुल्ज़िम है। अच्छा, हाँ जी। कैसे लगता है, क्या किया इसने? ये सारा आप मौके तो पकड़ी गई है जी। अच्छा, तो इसने फेंके और कोई नहीं। इन्हें पहले भी इनके बयान आए ने आप इस बारे जुर्म किया है कि मैं बच्चे नहर फेंके भी इस वजह तो फेंके की वजह से ਤੁਹਾਨੂੰ ਕੀ ਲੱਗਦੀ ਵਜ੍ਹਾ? ਤੁਸੀਂ ਘਰ ਦੇ ਬੰਦੇ ਹੋ, ਦੱਸੋ। भी मेरे देवर ने मेरे भाई को कत्ल किया है। अच्छा, ये इल्ज़ाम लगाती है? इल्ज़ाम लाती है, कोई ऐसा वाक़या नहीं ਤੇ है। ਤੁਹਾਨੂੰ ਕੀ ਲੱਗਦਾ ਕੀ वजह ਸੀ, असल वजह ਕੀ है? असद है? असद है, असद की वजह तो ਕੀ असद ਕਰਦੀ ਸੀ? भी इनके कोल बच्चे क्यों हो गए? ये छोटा भाई है साडे तो। अच्छा, ये छोटा भाई है। इनके पहले बच्चे होए पुत्र होए ने? हाँ जी, पुत्र बेटे? हाँ जी, बेटे। अल्लाह ने इनके बेटियां दे सदके सानू दिता है। जेड़ा मोहम्मद जवाद है ते मोहम्मद अहमद, अल्लाह ने उन्हां दुआवां कर करके या अल्लाह पाक भी मेरे ताया नूं औलाद दे, मेरे ताया नूं बेटे दे। साडे इस बच्चों दे सदके सानू अल्लाह ने औलाद दी। ਉਹਨਾਂ ਬੱਚਿਆਂ ਨੂੰ ਜਿਹੜਾ ਵੇ ਫਿਰ ਇਹ ਤੁਹਾਡੀ ਭਰਜਾਈ ਨੇ ਨਹਿਰੀ ਸੜ हाँ ਦਿੱਤਾ? जी, ਤੇ ਅਸਦ ਕੀ ਸੀ ਕਿ ਕੀ ਵਜ੍ਹਾ ਸੀ? ਇਹਦੇ ਘਰ ਬੇਟੇ ਨਹੀਂ ਸਨ? नहीं इनके घर बेटे नहीं सन, की इनके कोल एक बेटी सी। एक बेटी सी, हाँ जी, तो ऐसे वजह से मारता ना? हाँ जी। ये नाज़रीन आप देख सकते हैं जी, अल्लाह ताला ऐसी औरतों से, ऐसे मामलात से, ऐसे लोगों से हम सबको बचाए। अल्लाह ताला हम सब पर रहम करे। और हम यही दुआ करते हैं कि हर तरह हर किसी के की मनफी सोच से हमें बचाए अल्लाह ताला, और हम सबको अच्छा सोचने की, मस्बत सोचने की अल्लाह ताला तौफीक दे। मुझे इजाज़त दीजिए। अल्लाह हाफ़िज़।